ਉਂਝ ਦਿਓ ਸੰਗੋਂ ਸਿੱਧੇ ਮਾਰ ਰੋਡ ਦੇ ਲਕਸ਼ਮੀ ਮੈਨਸ਼ਨ ਤੇ ਹਾਰ ਰੋਡ ਵਾਲੇ ਚੌਕ ਅੱਪੜ ਕੇ ਖੱਬੇ ਹੱਥ ਭੰਗੀਆਂ ਦੀ ਤੋਪ ਰਾਹੀਂ ਵੀ ਪੁਲਿਸ ਲਾਈਨ ਜਾ ਸਕਦੇ ਸਨ, ਪਰ ਮਾਲੋ ਮਾਲ ਜਾਂਦਿਆਂ ਉਹਨਾਂ ਦੀਆਂ ਸਾਈਕਲਾਂ ਕਿਸੇ ਦੀਆਂ ਨਜ਼ਰਾਂ ਵਿੱਚ ਆ ਸਕਦੀਆਂ ਸਨ। ਕੋਈ ਵਿਹਲਾ ਖਲੋਤਾ ਟ੍ਰੈਫਿਕ ਦਾ ਸਿਪਾਹੀ ਉਹਨਾਂ ਨੂੰ ਡੱਕ ਕੇ ਪੁੱਛ ਸਕਦਾ ਸੀ, "ਭਈ ਓਏ ਮੁੰਡਿਓ, ਇਹ ਸਿਖਰ ਦੁਪਹਿਰੇ ਕਿੱਥੇ ਲੱਗੇ ਜਾਂਦੇ ਹੋ? ਕੀ ਨਾਂ ਨੇ ਤੁਹਾਡੇ?" ਇਸ ਲਈ ਮਾਰ ਰੋਡ ਵਾਲੇ ਪਾਸੇ ਨੂੰ ਨਾ ਗਏ। ਜੈਨ ਮੰਦਰ ਕੋਲੋਂ ਜਿਹੜੀਆਂ ਬੀੜੀਆਂ ਗਲੀਆਂ ਸਨ, ਉਹਨਾਂ ਵਿੱਚ ਪੈ ਗਏ। ਸਲਾਹ ਮੁਜਬ ਉਹਨਾਂ ਪੂਰੇ 2 ਵਜੇ ਪੁਲਿਸ ਲਾਈਨ ਦੇ ਸਾਹਵੇਂ ਅੱਪੜ ਜਾਣਾ ਸੀ। ਭਗਤ ਨੇ ਗੁੱਟ ਤੇ ਬੱਧੀ ਘੜੀ ਵੱਲ ਵੇਖਿਆ। 1:30 ਵੱਜ ਚੁੱਕਿਆ ਸੀ। ਕਾਮਰੇਡ ਜੇਪਾਲ ਹਾਲੀ ਵੀ ਡਰਿਆ ਸੀ। ਉਹਨੇ ਭਗਤ ਨੂੰ ਆਖਿਆ, "ਤੂੰ ਤੇ ਇੰਜ ਹੌਲੀ-ਹੌਲੀ ਮਸਤ ਜਿਹਾ ਹੋ ਕੇ ਪੈਡਲ ਮਾਰ ਰਿਹਾ ਏਂ, ਜਿਵੇਂ ਬੂਟੀ ਦਾ ਪਿਆਲਾ ਚਾੜ੍ਹ ਕੇ ਆਇਆ ਹੋਵੇਂ। ਵੇਲਾ ਲੰਘ ਨਾ ਜਾਏ, ਛੇਤੀ ਕਰ ਛੇਤੀ।" ਜੇਪਾਲ ਭਗਤ ਦੇ ਮੁਹਾਂਦਰੇ 'ਤੇ ਕੋਈ ਡਰ ਖੌਫ ਨਹੀਂ ਸੀ। "ਆਹੋ, ਤੂੰ ਸੱਚ ਆਖਣਾ ਏਂ। ਮੈਂ ਅੱਜ ਇਨਕਲਾਬ ਦੀ ਬੂਟੀ ਦਾ ਪਿਆਲਾ ਪੀ ਕੇ ਆਇਆਂ ਤੇ ਕੀ ਦੱਸਾਂ, ਮੇਰੇ ਸਰੀਰ ਅੰਦਰ ਕਿੰਨਾ ਸਰੂਰ ਏ। ਚਿੰਤਾ ਨਾ ਕਰ, ਮੈਨੂੰ ਘੜੀ ਵੱਲ ਵੇਖਣ ਦੀ ਲੋੜ ਨਹੀਂ। ਮੇਰੇ ਅੰਦਰ ਵੇਲੇ ਦਾ ਘੜਿਆਲ ਟਨ-ਟਨ ਕਰਦਾ ਏ ਪਿਆ। ਮੈਂ ਇਸ ਵੇਲੇ ਨੂੰ ਲੰਘਣ ਨਹੀਂ ਦੇਣਾ। ਮੈਂ ਤੇ ਇਹਨੂੰ ਡੱਕਣ ਜਾ ਰਿਹਾ, ਤਾਂ ਜੇ ਸਾਡੇ ਵੇਲੇ ਆਜ਼ਾਦੀ ਤੇ ਇਨਕਲਾਬ ਦੇ ਨੇੜੇ ਆ ਡੱਕਣ। ਇਹਦੇ 'ਤੇ ਧੁੱਪ ਦਾ ਅਸਰ ਹੋ ਗਿਆ ਏ।" ਜੇਪਾਲ ਸੋਚਿਆ, ਅਜਬ ਗੱਲਾਂ ਕਰਨ ਲੱਗ ਪਿਆ ਏ। ਡੀ.ਏ.ਵੀ. ਕਾਲਜ ਦੀ ਬਿਲਡਿੰਗ ਦੇ ਕਲਸ ਮਨਾਰੇ ਨਿੰਮੀ ਧੁੱਪ ਨਾਲ ਰੰਗੇ ਦੂਰੋਂ ਦਿਸਣ ਲੱਗ ਪਏ। ਭਗਤ ਨੇ ਬੋਝੇ ਵਿੱਚ ਹੱਥ ਪਾ ਕੇ ਪਿਸਤੌਲ ਨੂੰ ਆਪਣੇ ਪੋਟਿਆਂ ਨਾਲ ਟੋਹਿਆ। ਪਿਸਤੌਲ ਦੇ ਠੰਡੇ ਲੋਹੇ ਵਿੱਚੋਂ ਇੱਕ ਲਾਟ ਜਿਹੀ ਨਿਕਲੀ, ਜਿਹੜੀ ਪੋਟਿਆਂ ਰਾਹੀਂ ਇੱਕ ਮਸਤ ਹੋਏ ਸੱਪ ਹਾਰ ਉਹਦੇ ਜੁੱਸੇ ਅੰਦਰ ਸਿਰਕਦੀ ਗਈ ਤੇ ਉਹਦੇ ਤਨ-ਮਨ ਨੂੰ ਨਿਹਾਲ ਕਰ ਦਿੱਤਾ। "ਜੀ ਓਏ!" ਉਹਨੇ ਪਿਸਤੌਲ ਨੂੰ ਇੱਕ ਅਥਰੀ ਗੋਲੀ ਹਾਰ ਥਾਪੜਾ ਦਿੱਤਾ। ਇਸ ਗੋਲੀ ਨੇ ਉਹਨੂੰ ਇਨਕਲਾਬ ਦੇ ਸ਼ੋਹ ਦਰਿਆਵਾਂ ਦੇ ਪਾਰਲੇ ਲੈ ਜਾਣਾ ਸੀ। "ਓਏ ਡੱਬ-ਖੜੱਬਿਆ, ਤੂੰ ਅੱਖਾਂ ਨੋਟੀ ਬੈਠਾ ਏਂ, ਕਿਧਰੇ ਸੌਂ ਤੇ ਨਹੀਂ ਗਿਆ?" ਕਤੂਰੇ ਨੇ ਆਪਣੀ ਪੂਛਲ 2 ਵਾਰੀ ਜ਼ਮੀਨ 'ਤੇ ਮਾਰ ਕੇ ਸਾਬਤ ਕੀਤਾ, ਭਈ ਉਹ ਸੁੱਤਾ ਨਹੀਂ, ਕੰਨ ਲਾ ਕੇ ਉਹਦੀ ਕਥਾ ਸੁਣ ਰਿਹਾ ਏ। "ਅਸੀਂ ਦੋਵੇਂ ਇੱਥੇ ਵੇਲੇ ਸਿਰ ਅੱਪੜ ਗਏ।" "ਕਿੱਥੇ ਭਲਾ?" "ਇੱਥੇ ਡੀ.ਏ.ਵੀ. ਕਾਲਜ ਕੋਲ। ਸਾਡੇ ਦੂਜੇ ਸਾਥੀ ਰਾਜਗੁਰੂ ਤੇ ਆਜ਼ਾਦ ਸਾਡੀ ਉਡੀਕ ਵਿੱਚ ਸਨ। ਫਿਰ ਅਸੀਂ ਕਾਲਜ ਦੇ ਕੰਪਾਊਂਡ ਅੰਦਰ ਗਏ ਤੇ ਸਮਾਧੀਆਂ ਦੇ ਨੇੜੇ ਇੱਕ ਰੁੱਖ ਨਾਲ ਸਾਈਕਲਾਂ ਖਿਲਾਰ ਦਿੱਤੀਆਂ। ਜੇਪਾਲ ਸਾਈਕਲ ਤੋਂ ਲੱਥਾ ਤੇ ਉਹਦਾ ਹੈਂਡਲ ਫੜ ਕੇ ਸੜਕ ਉੱਤੇ ਬੜੀ ਬੇਪਰਵਾਹੀ ਨਾਲ ਇੰਜ ਟੁਰਨ ਲੱਗ ਪਿਆ, ਜਿਵੇਂ ਉਹ ਕਾਲਜ ਦਾ ਕੋਈ ਸਟੂਡੈਂਟ ਹੋਵੇ ਜਿਹਦੀ ਸਾਈਕਲ ਪੈਂਚਰ ਹੋ ਗਈ ਹੋਵੇ। "ਕਤੂਰਿਆ, ਜਦੋਂ ਕੋਈ ਇਹ ਜਿਹੀ ਵਾਰਦਾਤ ਪਾਣੀ ਹੋਵੇ ਤੇ ਬੜਾ ਹਿਸਾਬ ਕਰਨਾ ਪੈਂਦਾ ਏ। ਜੇ ਬੰਦਾ ਥੜਕ ਜਾਏ, ਸ਼ਿਕਾਰ ਹੱਥੋਂ ਨਿਕਲ ਜਾਏ, ਮੇਰਾ ਹੱਥ ਗੋਲੀ ਚਲਾਣ ਲੱਗਿਆਂ ਕੰਬ ਜਾਏ ਤੇ ਸਕਾਟ ਨੂੰ ਗੋਲੀ ਨਾ ਲੱਗੇ, ਤੇ ਫਿਰ ਕੀ ਕਰਨਾ ਏ?" ਇਹਦਾ ਐਮਰਜੈਂਸੀ ਬੰਦੋਬਸਤ ਇਹ ਸੀ ਭਈ ਮੈਂ ਉਸੇ ਵੇਲੇ ਸਾਈਕਲ 'ਤੇ ਬਹਿ ਕੇ ਉਹਦਾ ਪਿੱਛਾ ਕਰਾਂ। ਉਹ ਆਪਣੀ ਜਾਨ ਬਚਾਉਣ ਲਈ ਅੰਨ੍ਹੇਵਾਹ ਨੱਸ ਪਏਗਾ ਤੇ ਮੈਂ ਉਹਨੂੰ ਜਾ ਰਲਾਂ ਤੇ ਮਾਰ ਮੁਕਾਵਾਂ। ਮੈਂ ਤੇ ਰਾਜਗੁਰੂ ਵੇਲਾ ਟਪਾਉਣ ਲਈ ਪੁਲਿਸ ਆਫਿਸ ਦੇ ਆਸੇ-ਪਾਸੇ ਸੜਕ 'ਤੇ ਇੰਜ ਟੁਰਨ ਫਿਰਨ ਲੱਗ ਪਏ, ਜਿਵੇਂ ਅਸੀਂ ਵੀ ਕਾਲਜ ਦੇ ਸਟੂਡੈਂਟ ਸਾਂ, ਜਿਹੜੇ ਕਲਾਸ ਰੂਮ ਵਿੱਚ ਬਹਿ-ਬਹਿ ਕੇ ਅੱਕ ਗਏ ਸਾਂ ਤੇ ਲੱਤਾਂ ਸਿੱਧੀਆਂ ਕਰਨ ਲਈ ਇੱਧਰ-ਉੱਧਰ ਮਟਰ ਗਸ਼ਤ ਕਰ ਰਹੇ ਸਾਂ। ਹਾਲੀ 2:30 ਵਜੇ ਸਨ ਤੇ ਵੇਲਾ ਲੰਘਦਾ ਹੀ ਨਹੀਂ ਸੀ ਪਿਆ। ਇੱਕੋ ਥਾਂ ਖਲੋ ਗਿਆ ਸੀ। ਘੜੀ ਦੀਆਂ ਸੂਈਆਂ ਵਿੱਚ ਜਾਨ ਨਹੀਂ ਸੀ ਰਹੀ। ਉਹ ਹਿੱਲਣ ਦਾ ਨਾਂ ਨਹੀਂ ਸਨ ਲੈਂਦੀਆਂ। ਜੇ ਅੱਜ ਸਕਾਟ ਕਿਸੇ ਵਜ੍ਹਾ ਨਾਲ ਨਾ ਆਇਆ, ਕੋਈ ਸਰਕਾਰੀ ਕੰਮ ਪੈ ਜਾਏ, ਉਹਨੂੰ ਤਾਪ ਚੜ੍ਹ ਜਾਏ, ਨਾ ਆਵੇ, ਤੇ ਫਿਰ ਕੀ ਕਰਾਂਗੇ? ਸਾਡੇ ਦਿਲਾਂ ਵਿੱਚ ਸ਼ੱਕ-ਸ਼ੁਬੇ ਦੇ ਸਪੋਲੀਏ ਕੁਰਬੁਲ-ਕੁਰਬੁਲ ਕਰ ਰਹੇ ਸਨ, ਜਦੋਂ ਪੂਰੇ 4 ਵਜੇ ਅਸਿਸਟੈਂਟ ਸੁਪਰਿੰਟੈਂਡੈਂਟ ਸਾਂਡਰਸ ਆਪਣੇ ਗਾਰਡ ਕਾਂਸਟੇਬਲ ਚੰਨਨ ਸਿੰਘ ਨਾਲ ਪੁਲਿਸ ਲਾਈਨ ਦੇ ਅੰਦਰੋਂ ਬਾਹਰ ਆਇਆ। "ਕਤੂਰਿਆ, ਅਸੀਂ ਅਣਬੋਲ ਮੁੰਡੇ ਸਾਂ। ਸ਼ੱਕ ਵੀ ਨਹੀਂ ਪਿਆ ਭਈ ਇਹ ਸਕਾਟ ਨਹੀਂ, ਕੋਈ ਹੋਰ ਗੋਰਾ ਅਫਸਰ ਏ।" ਸਾਨੂੰ ਸਾਰੇ ਗੋਰੇ ਇੱਕੋ ਜਿਹੇ ਜਾਪਦੇ ਸਨ। ਜੇ ਗੋਪਾਲ ਪੁਲਿਸ ਲਾਈਨ ਦੇ ਆਸੇ-ਪਾਸੇ ਟੁਰ ਫਿਰ ਕੇ ਸੂਹ ਲੈਂਦਾ ਰਿਹਾ ਸੀ, ਉਹਨੇ ਸਕਾਟ ਨੂੰ ਵੇਖਿਆ ਹੋਇਆ ਸੀ।
ਪਰ ਉਹਨੂੰ ਵੀ ਭੁਲੇਖਾ ਪੈ ਗਿਆ ਭਈ ਇਹੋ ਗੋਰਾ ਜਿਹੜਾ ਪੁਲਿਸ ਲਾਈਨ ਅੰਦਰੋਂ ਬਾਹਰ ਆਇਆ ਏ ਸਕਾਟ ਏ। ਉਸ ਵੇਲੇ ਜੇ ਗੋਪਾਲ ਜਿਹੜਾ ਸਾਈਕਲ ਦਾ ਹੈਂਡਲ ਫੜ ਕੇ ਸੜਕ 'ਤੇ ਟੁਰਦਾ ਫਿਰਦਾ ਸੀ, ਉਹਨੇ ਸਾਨੂੰ ਇਸ਼ਾਰਾ ਕੀਤਾ ਭਈ ਬਸ ਇਹੋ ਜੇ। ਇੰਨੀ ਦੇਰ ਵਿੱਚ ਸਾਂਡਰਸ ਨੇ, ਜਿਹਨੂੰ ਅਸੀਂ ਸਕਾਟ ਸਮਝ ਲਿਆ ਸੀ, ਆਪਣੇ ਸੂਹੇ ਰੰਗ ਦੇ ਮੋਟਰਸਾਈਕਲ ਨੂੰ ਕਿੱਕ ਮਾਰ ਕੇ ਸਟਾਰਟ ਕੀਤਾ, ਉਹਦੇ 'ਤੇ ਸਵਾਰ ਹੋਇਆ, ਕਲੱਚ ਮਰੋੜ ਕੇ ਥੋੜ੍ਹੀ ਜਿਹੀ ਰੇਸ ਦਿੱਤੀ ਤੇ ਮੋਟਰਸਾਈਕਲ ਹੌਲੀ ਹੌਲੀ ਸੜਕੇ ਪਾ ਦਿੱਤਾ। ਰਾਜਗੋਪਾਲ ਦਾ ਇਸ਼ਾਰਾ ਹੋਇਆ ਤੇ ਰਾਜਗੁਰੂ ਆਪਣਾ ਰਿਵਾਲਵਰ ਕੱਢ ਕੇ ਸਾਂਡਰਸ ਵੱਲ ਤੁਰ ਪਿਆ। ਜਿਸ ਵੇਲੇ ਮੋਟਰਸਾਈਕਲ ਨੇੜੇ ਆ ਗਿਆ, ਉਹਨੇ ਹੱਥ ਸਿੱਧਾ ਕਰਕੇ ਰਿਵਾਲਵਰ ਦਾ ਫਾਇਰ ਮਾਰ ਦਿੱਤਾ। ਗੋਲੀ ਸਿੱਧੀ ਸਾਂਡਰਸ ਦੇ ਕਾਲਜੇ ਦੇ ਪਾਰ ਹੋ ਗਈ।